ਸਾਹਿਬ ਤੁਹਾਡਾ ਕੰਗ ਸਾਹਿਬ ਬਹੁਤ ਵੱਡੇ ਹਸਤਾਖਰ ਨੇ ਇਸ ਪੂਰੇ ਕੈਲੀਫੋਰਨੀਆ ਦੇ ਵਿੱਚ ਤੇ ਪੰਜਾਬੀ ਸਾਹਿਤ ਦੇ ਵਿੱਚ। ਪੰਜਾਬੀ ਰੇਡੀਓ USA, ਪੰਜਾਬੀ ਕਲਚਰ ਸੈਂਟਰ USA ਤੇ ਵਿਸ਼ਵ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸਾਂਝੇ ਨਿੱਘੇ ਸੱਦੇ ਤੇ ਤੁਸੀਂ ਜਿੰਨੇ ਵੀ ਪ੍ਰੇਮੀ ਜਨ ਪੰਜਾਬੀ ਪ੍ਰੇਮੀ ਇੱਥੇ ਪਹੁੰਚੇ ਹੋ, ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਜਿੰਨੇ ਕਦੋਂ ਵੀ ਤੁਸੀਂ ਚੱਲ ਕੇ ਆਏ ਹੋ ਸਾਰਿਆਂ ਦਾ ਇਸਤਕਬਾਲ ਹੈ। ਜਦੋਂ ਮੈਂ ਕੰਗ ਸਾਹਿਬ ਨੇ ਕਿਹਾ ਵੀ ਤੁਸੀਂ ਬੋਲਣਾ ਤੇ ਮੈਂ ਕਿਹਾ ਜੀ ਮੈਨੂੰ ਬੋਲਣਾ ਬਹੁਤ ਔਖਾ ਸਟੇਜ ਤੇ, ਮੈਨੂੰ ਔਖਾ ਲੱਗਦਾ। ਤੇ ਉਹ ਮੇਰੇ ਨਾ ਕਲਿੱਪ ਯਾਦ ਆ ਗਈ ਬੈਠੇ ਬੈਠੇ ਦੇ। ਉਹ ਮੁੰਡਾ ਇੱਕ ਸਟੇਜ ਤੇ ਬੋਲ ਰਿਹਾ, ਕਹਿੰਦਾ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਸਟੇਜ ਕੰਬ ਰਹੀ ਹੈ ਕਿ ਮੇਰੀਆਂ ਲੱਤਾਂ ਕੰਬ ਰਹੀਆਂ। ਸੋ ਉਹੇ ਜੀ ਹਾਲਤ ਹੁਣ ਮੇਰੀ ਹੈ, ਪਰ ਆਪਾਂ ਫਿਰ ਵੀ ਇੱਕ ਸੁਹਿਰਦ ਜਿਹੜੀ ਗੱਲਬਾਤ ਆ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਰਾਂਗੇ। ਜਿਹੜੇ ਵੀ ਲੋਕ ਆਪਣੀ ਮਾਂ ਬੋਲੀ ਨੂੰ ਚੇਤੇ ਰੱਖਦੇ ਨੇ ਤੇ ਉਸ ਮਾਂ ਬੋਲੀ ਦੇ ਪਸਾਰ ਦੇ ਲਈ ਯਤਨਸ਼ੀਲ ਨੇ, ਤਾਂ ਉਹ ਹਨੇਰੇ ਦੇ ਵਿੱਚ ਜੁਗਨੂਆਂ ਵਾਂਗ ਹੁੰਦੇ ਨੇ। ਹਨੇਰੇ ਦੇ ਵਿੱਚ ਕਿਉਂਕਿ ਉਹ ਚਾਨਣ ਕਰਦੇ ਨੇ, ਉਹਨਾਂ ਦੀਵਿਆਂ ਵਾਂਗ ਹੁੰਦੇ ਨੇ ਜਿਹੜੇ ਮਸ਼ਾਲਾਂ ਲੈ ਕੇ ਚੱਲਦੇ ਨੇ। ਤੇ ਅਸੀਂ ਮੈਨੂੰ ਲੱਗਦਾ ਕਿ ਬੜੇ ਵਡਭਾਗੀ ਹਾਂ, ਸਾਡੇ ਕੋਲੇ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਪੰਜਾਬੀ ਮਾਂ ਬੋਲੀ ਦੇ ਪਸਾਰ ਦੇ ਲਈ ਲਗਾਤਾਰ ਯਤਨਸ਼ੀਲ ਨੇ। ਤੇ ਸਾਡੇ ਕੋਲੇ ਪੰਜਾਬੀ ਰੇਡੀਓ USA, ਪੰਜਾਬੀ ਕਲਚਰਲ ਸੈਂਟਰ USA ਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵਰਗੇ ਅਦਾਰੇ ਨੇ ਜਿਹੜੇ ਜੁਗਨੂਆਂ ਵਾਂਗ ਕੰਮ ਕਰ ਰਹੇ ਨੇ। ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਇਹਨਾਂ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸਨ 2014 ਦੀ ਗੱਲ ਆ, ਜਦੋਂ ਪੰਜਾਬ ਦੇ ਵਿੱਚ ਹਾਈਵੇਜ਼ ਬਣ ਰਹੇ ਸੀਗੇ ਬਹੁਤ ਵੱਡੇ ਪੱਧਰ ਦੇ ਉੱਤੇ, ਤੇ ਉਦੋਂ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਸੀਗੇ। ਵੈਸੇ ਤਾਂ ਉਪ ਮੁੱਖ ਮੰਤਰੀ ਸੀਗੇ, ਪਰ ਮੁੱਖ ਮੰਤਰੀ ਸੀਗੇ। ਹਾਈਵੇਜ਼ ਦੇ ਉੱਤੇ ਉਹਨਾਂ ਨੇ ਹਿੰਦੀ ਜਿਹੜੀ ਭਾਸ਼ਾ ਉਹ ਪਹਿਲੇ ਨੰਬਰ ਤੇ ਲਿਖਤੀ ਸੀ। ਉਹਨਾਂ ਸਮਿਆਂ ਦੇ ਵਿੱਚ ਘੁਸਰ ਮੁਸਰ ਹੁੰਦੀ ਰਹੀ ਲੋਕਾਂ ਦੇ ਵਿੱਚ ਕਿ ਆਪਾਂ ਪੰਜਾਬੀ ਲਈ ਕੁਝ ਕਰੀਏ, ਕਿਉਂਕਿ ਜਿਹੜਾ ਵੀ ਖਿੱਤਾ, ਜਿਹੜੀ ਵੀ ਕੌਮ, ਜਿਹੜੇ ਵੀ ਉਹ ਲੋਕ ਉਸ ਖਿੱਤੇ ਦੇ ਵਿੱਚ ਵਸਦੇ ਨੇ, ਉਹਨਾਂ ਦੀ ਭਾਸ਼ਾ ਤਰਜੀਹੀ ਹੋਣੀ ਚਾਹੀਦੀ ਹੈ। ਹਾਈਵੇਜ਼ ਤੇ ਤੁਸੀਂ ਜੋ ਮਰਜ਼ੀ ਲਿਖ ਲਓ, ਸਰਕਾਰ ਨੇ ਬਣਾਏ ਨੇ। ਮੈਂ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਚੁੱਕਿਆ ਕਿਉਂਕਿ ਅਸੀਂ ਰੇਡੀਓ ਤੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਮੈਂ ਅਗਲੇ ਦਿਨ ਜਾ ਕੇ ਉੱਥੇ ਵੀਡੀਓ ਪਾਤੀ। ਤੇ ਵੀਡੀਓ ਜਦੋਂ ਪਾਤੀ ਤਾਂ ਉਹ ਬੜੀ ਤੇਜ਼ੀ ਦੇ ਨਾਲ ਵਧੀ ਅੱਗੇ। ਸੋਸ਼ਲ ਮੀਡੀਆ ਦਾ ਦੌਰ ਉਦੋਂ ਚੱਲਿਆ ਹੀ ਸੀਗਾ। ਤੇ ਜਦੋਂ ਵੀਡੀਓ ਚੱਲੀ ਤੇ ਉਸ ਤੋਂ ਬਾਅਦ ਇੱਕ ਲਹਿਰ ਹੀ ਬਣ ਗਈ। ਲੱਖਾ ਸਧਾਣਾ ਤੇ ਹੋਰ ਗੁਰਪ੍ਰੀਤ ਸਿੰਘ ਚੰਦਬਾਜਾ, ਇਹ ਸਾਰੇ ਲੋਕ ਉਦੋਂ ਸ਼ਾਮਲ ਹੋ ਗਏ ਤੇ ਇਹਨਾਂ ਨੇ ਕਾਲਖ ਵੀ ਮਾਰਨੀ ਸ਼ੁਰੂ ਕਰਤੀ ਜਿੱਥੇ ਜਿੱਥੇ ਹਿੰਦੀ ਲਿਖੀ ਸੀ ਪੰਜਾਬੀ ਦੇ ਵਿੱਚ। ਪੰਜਾਬੀ ਦੇ ਪਹਿਲਾਂ ਸਾਡਾ ਇੱਕੋ ਹੀ ਤਰਕ ਸੀਗਾ ਵੀ ਜੇਕਰ ਸਾਊਥ ਦੇ ਵਿੱਚ ਜਿਹੜੇ ਲੋਕ ਆਪਣੀ ਤਾਮਿਲ ਆ ਉਹ ਤਾਮਿਲ ਨੂੰ ਪਿਆਰ ਕਰਦੇ ਨੇ, ਤੇ ਜੇ ਹੋਰ ਜਿਨ੍ਹਾਂ ਦੀ ਕੰਨੜ ਆ ਉਹ ਕੰਨੜ ਨੂੰ ਪਿਆਰ ਕਰਦੇ ਨੇ, ਜੇਕਰ ਉੱਥੇ ਲਿਖੀ ਜਾ ਸਕਦੀ ਤੇ ਇੱਥੇ ਲਿਖ ਦਿਓ, ਕੀ ਜਾਂਦਾ ਤੁਹਾਡਾ। ਉਹ ਚਲੋ ਉਹ ਗੱਲ ਇੰਟੈਲੀਜੈਂਸ ਕੋਲੇ ਪਹੁੰਚ ਗਈ। ਇੰਟੈਲੀਜੈਂਸ ਦੀ ਜਦੋਂ ਮੀਟਿੰਗ ਹੋਈ ਤੇ ਉਹ ਕਹਿੰਦੇ ਵੀ ਇਹ ਸ਼ੁਰੂ ਕਿੱਥੋਂ ਹੋਈ ਹੈ, ਚੰਗਿਆੜੀ ਕਿਹਨੇ ਫਲਾਈ ਹੈ। ਉਹ ਕਹਿੰਦੇ ਜੀ ਇੱਕ ਮੁੰਡਾ ਜਾਂ ਨਿੱਕਾ ਜਿਹਾ, ਤੇ ਉਹਨੇ ਫੇਸਬੁੱਕ ਤੇ ਪਾਈ ਸੀ ਤੇ ਆਹ ਵੇਖੋ ਵੀ ਇੰਨੀ ਵਾਇਰਲ ਹੋ ਗਈ। ਉਹ ਕਹਿੰਦੇ ਲੱਭੋ ਹੁਣ ਕਿੱਥੋਂ ਦਾ। ਉਹਨਾਂ ਨੇ ਲੱਭ ਕੇ CID ਵਾਲੇ ਬੰਦੇ ਸਾਡੇ ਘਰੇ ਭੇਜਤੇ। ਉਹ ਜਦੋਂ ਘਰੇ ਭੇਜਤੇ ਉਹ ਕਹਿੰਦੇ ਕਾਕਾ ਪ੍ਰਵੀਨ ਸ਼ਰਮਾ ਨੂੰ ਭੇਜ। ਮੈਂ ਕਿਹਾ ਮੈਂ ਹੀ ਪ੍ਰਵੀਨ ਸ਼ਰਮਾ। ਕਹਿੰਦੇ ਵੀਡੀਓ ਤੂੰ ਪਾਈ ਆ? ਮੈਂ ਕਿਹਾ ਵੀਡੀਓ ਮੈਂ ਪਾਈ ਆ। ਕਹਿੰਦੇ ਤੈਨੂੰ ਪਤਾ ਤੂੰ ਕੀ ਬੋਲਿਆ? ਮੈਂ ਕਿਹਾ ਜੀ ਹਾਂਜੀ ਮੈਨੂੰ ਪਤਾ ਹੈ। ਕਹਿੰਦੇ ਕਾਕਾ ਮੈਨੂੰ ਪਿਆਰ ਦੇ ਨਾਲ ਕਹਿੰਦਾ ਨਾ ਕੋਲੇ ਕਰਕੇ, ਉਹ ਅਫਸਰ ਵੱਡਾ ਸੀ ਕਾਫੀ ਉਮਰ ਦੇ ਵਿੱਚ, ਕਹਿੰਦਾ ਤੈਨੂੰ ਕਿੰਨੇ ਪੈਸੇ ਮਿਲੇ ਸੀ? ਮੈਂ ਕਿਹਾ ਕਾਹਦੇ? ਕਹਿੰਦਾ ਵੀਡੀਓ ਪਾਉਣ ਦੇ। ਕਿਹਨੇ ਪੈਸੇ ਤੈਨੂੰ ਦਿੱਤੇ? ਅਮਰੀਕਾ 'ਚ ਦਿੱਤੇ, ਕੈਨੇਡਾ 'ਚ ਦਿੱਤੇ, ਆਸਟ੍ਰੇਲੀਆ 'ਚ ਦਿੱਤੇ, ਕਿੱਥੋਂ ਦਿੱਤੇ ਤੈਨੂੰ ਪੈਸੇ? ਮੈਂ ਕਿਹਾ ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ। ਕਹਿੰਦਾ ਫਿਰ ਤੂੰ ਪਾਈ ਕਿਉਂ? ਮੈਂ ਕਿਹਾ ਮੈਂ ਤਾਂ ਪਾਈ, ਮੈਨੂੰ ਲੱਗਿਆ ਵੀ ਸਾਡੀ ਪੰਜਾਬੀ ਨਾਲ ਧੱਕਾ ਹੋ ਰਿਹਾ, ਮੈਨੂੰ ਤਾਂ ਪਾਉਣੀ ਪਈ। ਤੇ ਕਹਿੰਦਾ ਵੀ ਜੇ ਤੈਨੂੰ ਪੈਸੇ ਦਿੱਤੇ ਹੋਣ ਕਿਸੇ ਨੇ? ਮੈਂ ਕਿਹਾ ਪੈਸੇ ਤਾਂ ਕੀ, ਜੇ ਤੁਸੀਂ ਮੈਨੂੰ ਹੱਥ ਕੜੀ ਵੀ ਲਾ ਲਓ ਮੈਂ ਫਿਰ ਵੀ ਵੀਡੀਓ ਪਾ ਦੂੰਗਾ ਜਿਹਦੇ ਮੈਂ ਛੁੱਟ ਕੇ ਆ ਬਾਹਰ। ਸੋ ਪੰਜਾਬੀ ਮਾਂ ਬੋਲੀ ਲਈ ਸਾਡਾ ਪਿਆਰ ਇੰਨਾ ਕੁ ਹੋਣਾ ਚਾਹੀਦਾ। ਅੱਜ ਬੜਾ ਦੁੱਖ ਹੁੰਦਾ ਜਦੋਂ ਜਵਾਕ ਧੌਣ ਨੂੰ ਧੌਣ ਬੋਲਦੇ ਨੇ, ਜਦੋਂ ਢੋਲ ਨੂੰ ਡੋਲ ਬੋਲਦੇ ਨੇ, ਜਦੋਂ ਕੌਲੀ ਨੂੰ ਕੋਲੀ ਬੋਲਦੇ ਨੇ, ਘੋੜੇ ਨੂੰ ਗੋੜਾ ਬੋਲਦੇ ਨੇ, ਢੱਡਾ, ਧੱਦਾ, ਘੱਗਾ, ਇਹ ਸਾਰੀਆਂ ਸਾਡੀ ਜ਼ੁਬਾਨੀ ਦੀਆਂ ਬੜੀਆਂ ਸੁੰਦਰ ਬਣ ਗਈਆਂ ਨੇ, ਪਰ ਇਹ ਸਾਡੇ ਬੱਚੇ ਭੁੱਲਦੇ ਜਾ ਰਹੇ ਨੇ। ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਸਾਰਿਆਂ ਨੂੰ ਯਤਨਸ਼ੀਲ ਹੋਣਾ ਪੈਣਾ। ਤੇ ਇਹ ਜਿਹੜੇ ਜੁਗਨੂ ਜਿਨ੍ਹਾਂ ਦਾ ਮੈਂ ਤਿੰਨਾਂ ਦਾ ਨਾਮ ਲਿਆ, ਇਹਨਾਂ ਵਾਂਗੂ ਸਰਗਰਮ ਹੋ ਕੇ ਕੰਮ ਕਰਨਾ ਪੈਣਾ। ਇੱਕ ਵਾਰ ਫਿਰ ਤੋਂ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।